व्यूअर्स वेलकम बैक ऑन प्रोग्राम। सो व्यूअर्स एंड वाले सैक्शन में गलबात करन जा रहे हैं कि हिंदू तमियां वालों सिखां दी अगू नसलकुशी करन लई माहौल जड़ा वो सिरजाया जा रहा है। सिख विद्वाना विचारवाना अते एक्टिविस्ट नूं सिर जोड़ के इस संबंधी अगाऊ विਉਂਤਬੰਦੀ करन दी लोड़ है। सो इस बारे आपां गलबात करन जा रहे हैं। सो असीं चाहांगे कि तुसां इसी तरह बने रहना, देखण सुनने आने के लिए तुहाडा सब दा बहुत बहुत शुक्रिया जी। राज साहब की कहना चाहोगे? देखो ਅਸੀਂ ਜਿਹੜੇ ਵੀਰ ਭੈਣ ਸਾਡੇ ਫੇਸਬੁੱਕ ਤੇ ਜੁੜੇ ਨੇ ਉਹਨਾਂ ਨੂੰ ਵੀ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ। ਹਰਜਿੰਦਰ ਗਿੱਲ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਅੱਛਾ। ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਮੈਨੂੰ ਤੁਹਾਡਾ ਸ਼ੋਅ ਬਹੁਤ ਪਸੰਦ ਹੈ। ਲਾਈਵ ਤਾਂ ਮੇਰੇ ਤੋਂ ਨਹੀਂ ਸੁਣਿਆ ਜਾਂਦਾ ਬਟ ਤੁਹਾਡਾ ਹਰ ਕੰਪਲੀਟ ਸ਼ੋਅ ਦੇਖਦਾ ਤੇ ਅਨੰਦਪੁਰ ਸਾਹਿਬ 'ਚ ਜੋ ਹੋਇਆ ਉਸ ਬਾਰੇ 2 ਲਾਈਨ ਜ਼ਰੂਰ ਬੋਲੋ। ਇੱਕ ਨਿਹੰਗ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਇਹਦਾ ਮੈਂ ਜ਼ਿਕਰ ਕਰਾਂਗਾ। ਅਵਤਾਰ ਗਿੱਲ, ਵਾਹਿਗੁਰੂ, ਮਨਦੀਪ ਸਿੰਘ, ਗੁਰਸਿੱਖ ਢਿੱਲੋਂ ਖਾਲਿਸਤਾਨ ਜ਼ਿੰਦਾਬਾਦ ਬਣ ਕੇ ਰਹੂਗਾ। ਜਸਬੀਰ ਸਿੰਘ, ਜਗਬੀਰ ਸਿੰਘ ਫਤਿਹ ਫਰੋਮ ਆਸਟ੍ਰੇਲੀਆ ਡਾਕਟਰ ਸਾਹਿਬ, ਗੁਰਦੀਪ ਸਿੰਘ ਵੀ ਫਤਿਹ ਬੁਲਾਉਂਦੇ ਨੇ। ਗੁਰਸਿੱਖ ਢਿੱਲੋਂ ਉਹ ਕਹਿੰਦੇ ਨੇ ਡਾਕਟਰ ਸਾਹਿਬ ਆਪਾਂ ਇੱਕ ਚੰਦੂ ਨੂੰ ਰੋਂਦੇ ਆਏ ਹਾਂ ਅੱਜ ਤੱਕ, ਅਸੀਂ ਇੱਕ ਚੰਦੂ ਨੂੰ ਰੋਂਦੇ ਆਏ ਹਾਂ ਅੱਜ ਤੱਕ, ਹੁਣ ਤਾਂ ਘਰ ਘਰ ਚੰਦੂ ਜੰਮੇ ਪਏ ਹੈ। ਜੇ ਕੋਈ ਕੌਮ ਵਾਸਤੇ ਚੰਗਾ ਕੰਮ ਕਰਨਾ ਚਾਹੁੰਦਾ ਹੈ ਤਾਂ ਲੱਤਾਂ ਖਿੱਚਣ ਵਾਲੇ ਪਹਿਲਾਂ ਤਿਆਰ ਹੁੰਦੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਮੈਂ ਆਪਣੇ ਵਿਊ ਇਸ ਤੇ ਦਿੱਤੇ ਨੇ। ਔਰ ਵੀਰ ਜਸਪੀਤ ਸਿੰਘ ਕਹਿੰਦੇ ਨੇ ਨਾਓ ਇੰਡੀਆ ਅੰਡਰ ਪ੍ਰੈਸ਼ਰ ਫਰਮ ਨੇਬਰਿੰਗ ਕੰਟਰੀਜ਼ ਵੀ ਵਿਲ ਗੈਟ ਖਾਲਿਸਤਾਨ ਥਰੂ ਦਾ रेफरेंडम प्रेशर नो डाउट। अवतार गिल सत श्री अकाल। वीर नवरूप सिंह होरां दा मैं जिक्र किया ऑलरेडी, उन्होंने कहा देयर इज समथिंग गोइंग ऑन विद TV84 YouTube चैनल फ्रॉम बैक एंड फॉर सम रीजन एवरी फ्यू वीक्स और मंथ्स randomly I need to resubscribe. The subscription is automatically going off unless I come back and resubscribe. So इत्थे भी चंदू और गंगू दे वारस पहुँच गए होणगे। जगजीत पंनू फतेह बुलाते हैं, जगदीप सिंह ढिल्लों उन्होंने तुहानू भी मैनू भी फतेह बुलाई है। और भैन जी बलप्रीत कौर सरन उन्होंने फतेह बुलाई है। चट्ठा साहब ने भी यही याद करवाया कि आनंदपुर साहब की सैड घटना बारे कहो। TV84 जिंदाबाद। चट्ठा साहब तुहाडे नाल ही जिंदाबाद। और राजविंदर सिंह उन्होंने फतेह बुलाई, उन्होंने कहा स्टेटलेस सिख्स प्रोवाइडिंग हेल्प इन यूक्रेन इज ग्रेट एफर्ट which is in Sikh DNA. Any help from terrorist Indian state for Ukraine? ਉਹਨਾਂ ਦਾ ਤਾਂ ਹਾਲ ਇਹ ਹੈ ਕਿ ਇੰਡੀਅਨ ਪਾਸਪੋਰਟ ਹੋਲਡਰ ਨੂੰ ਉੱਥੋਂ ਵਾਲੇ ਵੜਨ ਨਹੀਂ ਦਿੰਦੇ ਵਿਦ ਇਨ ਇੰਡੀਆ, ਕਿਉਂਕਿ ਇੰਡੀਆ ਤਾਂ ਰਸ਼ੀਆ ਨਾਲ ਸਾਈਡ ਕਰ ਰਿਹਾ। ਔਰ ਬਿਲਕੁਲ ਤੁਸੀਂ ਠੀਕ ਕਿਹਾ ਵੀ ਗੁਰੂ ਨਾਨਕ ਦੀ ਸਾਹਿਬ ਦੀ ਬਖਸ਼ਿਸ਼ ਨਾਲ ਇਹ ਸਿੱਖਾਂ ਦੇ ਰਗੋ ਰੇਸ਼ੇ ਦੇ ਵਿੱਚ ਹੈ ਕਿ ਲੋੜਵੰਦ ਦੀ ਔਰ ਜਿਹੜਾ ਡਾਊਨ ਟ੍ਰੋਡਨ ਹੈ ਔਰ ਜਿਹੜੇ ਤੇ ਜ਼ਬਰ ਹੋ ਰਿਹਾ ਹੈ ਉਸ ਦੀ ਮਦਦ ਦੇ ਉੱਤੇ ਖਲੋਣਾ। ਇਹੀ देख तेग जग में दौ चले 10वें पातशाह का मैसेज। आनंदपुर साहब की घटना बड़ी दुखदाई है। मैं वैसे डिस्कशन ਲਈ ਪਹਿਲਾਂ ਕੱਢੀ ਸੀ, ਫਿਰ ਮੇਰਾ ਆਪਣਾ ਦਿਲ ਵੀ ਜਿਹੜਾ ਉਸ ਨੂੰ ਨਹੀਂ ਸੀ ਸਹਿ ਪਾ ਰਿਹਾ ਕਿਉਂਕਿ ਜਿਸ ਅੰਦਾਜ਼ ਦੇ ਵਿੱਚ, ਕਿਉਂਕਿ ਮਨੀਕਰਨ ਦੀ ਘਟਨਾ ਤੋਂ ਬਾਅਦ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2 ਤੋਂ 3 ਮਿਲੀਅਨ ਸਿੱਖ ਆਨੰਦਪੁਰ ਸਾਹਿਬ ਜਾਂਦੇ ਨੇ। ਸਾਰਾ ਹਫਤਾ ਜਿਹੜਾ ਹੋਲੇ ਮਹੱਲੇ ਨਾਲ ਸੰਬੰਧਿਤ ਹੁੰਦਾ ਹੈ। ਪਰ ਜਿਹੜਾ ਅੱਜ ਸਾਰੇ ਮੀਡੀਆ 'ਚ ਸੋਸ਼ਲ ਵੀ ਔਰ ਦੂਜੇ 'ਚ ਵੀ ਛਾਇਆ ਹੋਇਆ ਹੈ, 23-24 ਸਾਲ ਦੀ ਉਮਰ ਦਾ ਇੱਕ ਨੌਜਵਾਨ ਜਿਹਦੀ ਕੈਨੇਡਾ ਦੀ PR ਹੋਈ, ਸ਼ਾਇਦ ਪ੍ਰਦੀਪ ਸਿੰਘ ਨਾਮ, ਮੇਰੇ ਸਾਹਮਣੇ ਖਬਰ ਹੁਣ ਨਹੀਂ ਹੈ, ਉਹ ਪਹਿਲੀ ਵਾਰ PR ਮਿਲਣ ਤੋਂ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ ਇਕਲੌਤਾ ਮਾਪਿਓ ਦਾ ਪੁੱਤਰ ਉਹ ਗਿਆ ਔਰ ਨਿਹੰਗ ਬਾਣੇ 'ਚ, ਹਾਲਾਂਕਿ ਕੋਈ ਨਿਹੰਗ ਸਿੰਘਾਂ ਦੀ ਜਥੇਬੰਦੀ ਦਾ ਹਿੱਸਾ ਨਹੀਂ, ਪਰ ਹੋਲੇ ਮਹੱਲੇ ਦੇ ਮੌਕੇ ਅਕਸਰ ਅਸੀਂ ਆਪਣੇ ਬੱਚਿਆਂ ਨੂੰ ਵੀ ਜਿਹੜਾ ਉਹ ਖਾਲਸਾਈ ਰੰਗ ਹੈ ਉਹਦੇ 'ਚ, ਔਰ ਉੱਥੇ ਜਿਹੜਾ ਕੋਈ ਇਸ ਕਿਸਮ ਦੀ ਕੋਈ ਵਿਗੜੇ ਹੋਏ ਲੋਫਰਾਂ ਦੀ ਟੋਲੀ ਜਿਨ੍ਹਾਂ ਨੇ ਕੋਈ ਅਸ਼ਲੀਲ ਜੇ ਗਾਣੇ ਲਾਏ ਹੋਣਗੇ ਆਪਣੀ ਵਹੀਕਲ ਦੇ ਉੱਤੇ ਜਾਂ ਦੂਜੇ, ਉਹ ਉਹਨਾਂ ਦੇ ਨਾਲ ਇੱਕ ਦੋਸਤ ਉਹਨਾਂ ਦਾ ਹੋਰ ਸੀ, ਉਹਨਾਂ ਨੂੰ ਬੇਨਤੀ ਕਰਨ ਗਿਆ ਵੀ ਤੁਸੀਂ ਗੁਰੂ ਕੀ ਨਗਰੀ ਆਏ ਹੋ, ਇਸ ਕਿਸਮ ਦੀ ਹਰਕਤ ਨਾ ਕਰੋ। ਔਰ ਉਹਨਾਂ ਨੇ ਜਿਸ ਕਿਸਮ ਦਾ ਉਸ ਦਾ ਉਹਦੀ ਮਾਰ ਕੁਟਾਈ ਕੀਤੀ, ਉਹਦੀ ਮੌਕੇ ਤੇ ਮੌਤ ਹੋ ਗਈ। ਔਰ ਇਹ ਇੱਕ ਔਰ ਉਹਦੀ ਉਹ ਬਿਲਕੁਲ ਮਾਸੂਮੀਅਤ ਵਾਲੀ ਔਰ ਉਹ ਪਿਕਚਰ ਜਿਹੜੀ ਹੈ 4 ਚਫੇਰੇ ਹੁਣ ਇਹਨੂੰ ਆਧਾਰ ਬਣਾ ਕੇ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਿਸਮ ਦੀ ਹੁੱਲੜਬਾਜ਼ੀ ਜਾਂ ਦੂਸਰੇ ਦੇ ਉੱਤੇ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਅਕਾਲ ਤਖਤ ਐਕਟਿੰਗ ਨੇ ਵੀ ਆਪਣਾ ਇੱਕ ਬਰੀਫ ਮੈਸੇਜ ਪਹਿਲਾਂ ਰਿਕਾਰਡ ਕਰਵਾਇਆ ਸੀ ਕਿ ਭਾਈ ਤੁਸੀਂ ਉਸੇ ਅਦਬ ਅਦਾਬ 'ਚ ਆਓ। ਲੇਕਿਨ ਇਹ ਇੱਕ ਵੱਧਦਾ ਟ੍ਰੈਂਡ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਸ ਕਿਸਮ ਦਾ ਬਹੁਤ ਹੀ ਦੁਖਦਾਈ ਘਟਨਾ ਹੈ। ਔਰ ਜਿਹੜਾ ਅਦਰਵੇ ਮੀਡੀਆ ਹੈ ਉਹਨਾਂ ਦੀ ਕੋਈ ਨਾ ਮਰਨ ਵਾਲੇ ਨਾਲ ਸਿੰਪਥੀ ਹੈ ਨਾ ਦੂਜਾ, ਉਹ ਇਹਨੂੰ ਵੀ ਲਾ ਐਂਡ ਆਰਡਰ ਦੇ ਨਾਲ ਹੀ ਜੋੜ ਕੇ ਦੇਖ ਰਹੇ ਨੇ। ਹਾਲਾਂ ਇਸ ਕਿਸਮ ਦੀ ਘਟਨਾ ਅਦਰਵਾਈਜ਼ ਵੀ ਈਵਨ ਅਸੀਂ ਅਮਰੀਕਾ 'ਚ ਕਈ ਵਾਰ
ਦੇਖਦੇ ਆ ਜਿਹਨੂੰ ਰੋਡ ਰੇਜ ਕਹਿੰਦੇ ਨੇ, ਤੁਸੀਂ ਸਪੀਡ ਤੇ ਜਾ ਰਹੇ ਹੋ ਔਰ ਅੱਗੋਂ ਕੋਈ ਗੱਡੀ ਨਿਕਾਲ ਸੀ ਹਾਰਨ ਮਾਰਿਆ ਦੂਜੇ ਨੇ ਕੀਤਾ। ਸੋ ਇਹ ਇਸ ਕਿਸਮ ਦੀ ਹਰਕਤ ਹੈ ਜਿਹੜੀ ਕਿ ਨਾ ਕਾਬਲੇ ਬਰਦਾਸ਼ਤ ਹੈ। ਔਰ ਉਹਨਾਂ ਦੀ ਮਾਤਾ ਦੀ ਪਿਕਚਰ ਰੋਂਦਿਆਂ ਦੀ, ਔਰ ਦੂਜੀ ਉਹ ਹੁਣ ਪੁੱਤਰ ਕਿਹਨਾਂ ਹਾਲਾਤਾਂ 'ਚ ਕੈਨੇਡਾ ਭੇਜਿਆ, ਬਿਲਕੁਲ ਕਿਹਨਾਂ ਹਾਲਾਤਾਂ 'ਚ ਵਿਚਾਰੇ ਨੇ ਕਿੰਨੀ ਦੇਰ PR ਆਂਦਿਆਂ ਉਹਨੂੰ ਹੋਏਗਾ ਵੀ ਮੈਂ ਹੋਲੇ ਮਹੱਲੇ ਤੇ ਖਾਲਸਾਈ ਬਾਣੇ ਦੇ ਵਿੱਚ ਜਾਂਦਾ। ਔਰ ਇਹ ਇੱਕ ਵੱਡੀ ਜਿਹੜੀ ਹੈ ਦੁਖਦਾਈ ਖਬਰ ਹੈ ਔਰ ਇਸ ਦਾ ਸਾਨੂੰ ਅਫਸੋਸ ਹੀ ਇਜ਼ਹਾਰ ਕਰ ਸਕਦੇ। ਔਰ ਮੈਂ ਘੜੀਵਾਲ ਦੇਖ ਰਿਹਾ, ਹਾਲਾਂ ਇਹ ਵਿਸ਼ਾ ਬੜਾ ਸੈਂਸਿਟਿਵ ਹੈ ਜਿਸ ਦੇ ਉੱਤੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ। ਡਿਟੇਲ ਫਿਰ ਕਿਸੇ ਵੇਲੇ ਕਰਾਂਗੇ, ਪਰ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਵੀ ਜੋ ਹਾਲਾਤ ਜੋ ਸਿਚੁਏਸ਼ਨ ਕੰਟਰਾਈਵ ਕੀਤੀ ਜਾ ਰਹੀ ਹੈ, ਅਜਨਾਲਾ ਮਨੀਕਰਨ ਯੂਪੀ ਦੀ ਘਟਨਾ ਜਿਹਦਾ ਮੈਂ ਜ਼ਿਕਰ ਨਹੀਂ ਸੀ ਕੀਤਾ ਕਿ ਕਿਵੇਂ ਇੱਕ ਫਾਰ ਆਫ ਏਰੀਆ 'ਚ ਜਿੱਥੇ ਇੱਕੋ ਹੀ ਸਿੱਖ ਪਰਿਵਾਰ ਰਹਿੰਦਾ ਹੈ, ਉਹਨਾਂ ਦੇ ਭਰਾ ਦਾ ਇੰਟਰਵਿਊ ਕੱਲ TV 84 ਨਿਊਜ਼ 'ਚ ਕਵਰ ਕੀਤਾ ਸੀ, ਘਰ 'ਚ ਪ੍ਰਕਾਸ਼ ਕੀਤਾ ਹੋਇਆ ਕਿਵੇਂ ਉਹਨਾਂ ਹੀ ਇਲਾਕੇ ਦੇ ਜਿਹੜਾ ਹਿੰਦੂ ਤਵੀਆਂ ਨੇ ਉਹਨਾਂ ਨੂੰ, ਔਰ ਉਹ ਗੱਤਕਾ ਦਾ ਵੀ ਮਾਸਟਰ ਜਦ ਸਿੱਖਦਾ ਹੈ, ਉਹਦੀ ਮਾਰ ਕਟਾਈ ਕੀਤੀ, ਉਹਦੇ ਕੇਸਾਂ ਦੀ ਬੇਅਦਬੀ ਕੀਤੀ, ਉਹਨੂੰ ਦੂਜਾ ਕੀਤਾ ਕਿ ਭਾਈ ਇੱਥੋਂ ਚਲੇ ਜਾਓ, ਬੰਦ ਕਰੋ। ਗੁਰੂ ਗ੍ਰੰਥ ਸਾਹਿਬ ਦਾ ਭਰਾ ਹੀ ਇੰਟਰਵਿਊ ਦੇ ਰਿਹਾ। ਸੋ ਇਹ ਮਾਹੌਲ ਅਜੇ ਇਹ ਟੈਸਟਿੰਗ ਆਫ ਵਾਟਰਸ ਹੈ, ਲੇਕਿਨ ਉਹਨਾਂ ਦੀ ਤਿਆਰੀ ਮੁਕੰਮਲ। ਔਰ ਜਿਵੇਂ ਅਸੀਂ ਅੱਜ ਇੱਕ ਟੌਪਿਕ 'ਚ ਡਿਸਕਸ ਕੀਤਾ ਹੈ ਕਿ RSS ਦੀ ਜਿਹੜੀ ਪੂਰੀ 2000 ਦੇ ਕਰੀਬ ਜਿਹਦੇ 'ਚ ਮੋਹਨ ਭਾਗਵਤ ਤੋਂ ਲੈ ਕੇ ਥਰੜੇ ਕਾਡਰ ਤੱਕ ਉਹਨਾਂ ਦੀ ਸਮਾਲਖਾ ਹਰਿਆਣੇ ਦੇ ਵਿੱਚ ਜਿਹੜੀ ਹੈ ਉਹਨਾਂ ਦਾ ਆਤਮ ਚਿੰਤਨ ਸ਼ਿਵਰ ਹੈ, ਉਹਦੇ 'ਚ ਇਸ ਵਾਰ ਸਭ ਤੋਂ ਪ੍ਰਮੁਖਤਾ ਦੇ ਨਾਲ ਸਿੱਖ ਇਸ਼ੂ ਹੈ ਕਿ ਪੰਜਾਬ 'ਚ ਖਾਲਿਸਤਾਨ ਦੀ ਮੰਗ, ਸਿੱਖਾਂ ਦੀ ਅਸਰਟਿਵਨੈਸ। ਔਰ ਉਹਦਾ ਹੀ ਐਂਡ 'ਚ ਕਲੋਜ਼ ਸੀ ਕਿ ਵੀ ਇਹ ਸਿੱਖਾਂ ਨੂੰ ਆਪਣੇ ਵਰਕਰਾਂ ਨੂੰ ਕਹਿ ਰਹੇ ਨੇ ਉਹਨਾਂ ਨੂੰ ਸਮਝਾ ਦਿਓ, ਪੰਜਾਬ 'ਚ ਜਾ ਕੇ ਕਨੈਕਟ ਕਰੋ ਸੁਸਾਈਟਲ, ਉਹਨਾਂ ਨੂੰ ਸਮਝਾ ਦਿਓ ਕਿ ਜੇ ਤੁਸੀਂ ਇਹ ਰਸਤਾ ਚੁਣਿਆ ਤੇ ਦੈਟ ਵਿਲ ਬੀ ਡੈਟਰੀਮੈਂਟਲ ਟੂ ਦਾ ਸਿੱਖਸ। ਇਹ ਵੇਲਡ ਵਾਰਨਿੰਗ ਹੈ ਕਿ ਭਾਈ ਅਸੀਂ ਫਿਰ ਤੁਹਾਡਾ ਕੱਖ ਨਹੀਂ ਰਹਿਣ ਦੇਣਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅੱਜ ਹੀ ਸਾਡੇ ਮਿੱਤਰ ਮਲਕ ਸਾਹਿਬ ਜਿਹੜੇ ਵਨਸ ਇਨ ਏ ਵਾਈਲ ਸਾਨੂੰ ਆਪਣੀ ਕੀਮਤੀ ਰਾਏ ਵੀ ਦਿੰਦੇ ਨੇ, ਉਹ ਵੀ ਕਹਿਣ ਲੱਗੇ ਹਾਲਾਤ ਹੋਰ ਪਾਸੇ ਵੱਲ ਜਾ ਰਹੇ ਨੇ ਔਰ ਇਹ ਸਾਡਾ ਬਹੁਤ ਨੁਕਸਾਨ ਕਰਨਗੇ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਪੀਰੀਅਡ ਹੈ ਜਿਹਦੇ 'ਚ ਕਿ ਬਜਾਏ ਅਸੀਂ ਦੂਜੇ ਇਸ਼ੂ 'ਚ ਕਿ ਕਿਹਨੇ ਕੀ ਮਰਿਆਦਾ ਕਰ ਲਈ, ਕੀ ਨਹੀਂ ਕੀਤੀ, ਕਿਹਨੇ ਕਿਹਨੂੰ ਕੀ ਕਿਹਾ, ਸਿਰ ਜੋੜ ਕੇ ਬੈਠ ਕੇ ਸਾਡੇ ਸਕਾਲਰ, ਸਾਡੇ ਵਿਦਵਾਨ, ਸਾਡੇ ਐਕਟਿਵਿਸਟ, ਸਾਡੀਆਂ ਸੰਪਰਦਾਵਾਂ ਇਸ ਨੂੰ ਦੇਖਣ। ਅਦਰਵਾਈਜ਼ ਨਵੰਬਰ 84 'ਚ ਤਾਂ ਹਾਇਰਡ ਹੁਡਲਮ ਸੀ, ਕਾਂਗਰਸ ਨੂੰ ਹਾਇਰ ਕਰਨੇ ਪਏ ਜਾਂ ਜਿਹੜੀਆਂ ਕਾਂਗਰਸ ਰੂਲਡ ਸਟੇਟ ਸੀ ਉਹਨਾਂ 'ਚ ਉਹ ਜ਼ਿਆਦਾ ਨੁਕਸਾਨ ਕਰ ਸਕੇ। ਲੇਕਿਨ ਜੇ ਇਸ ਵਾਰ ਇਹਨਾਂ ਨੇ ਇਹ ਆਪਣਾ ਸਿੱਖ ਜੈਨੋਸਾਈਡ ਦਾ ਏਜੰਡਾ ਇੰਪਲੀਮੈਂਟ ਕੀਤਾ, ਇਹਨਾਂ ਕੋਲ ਤਾਂ ਮਿਲੀਅਨਸ ਆਫ ਟ੍ਰੇਨਡ ਕਾਡਰ ਹੈ ਉੱਤੋਂ ਥੱਲੇ ਤੱਕ। ਹਕੂਮਤਾਂ ਇਹਨਾਂ ਦੀਆਂ ਨੇ ਆਲਮੋਸਟ ਸਾਰੇ ਸੂਬਿਆਂ 'ਚ, ਔਰ ਜਿਵੇਂ ਸੈਂਟਰ ਗਵਰਨਮੈਂਟ ਜਿਹਨਾਂ ਸੂਬਿਆਂ 'ਚ ਇਹਨਾਂ ਦੀਆਂ ਨਹੀਂ ਵੀ ਨੇ ਉੱਥੇ ਇਵੇਂ ਇੰਟਰਫੀਅਰ ਕਰਦੇ ਨੇ ਉਹਨਾਂ ਦੇ ਵਿੱਚ ਨੈਸ਼ਨਲ ਜਿਹੜੀ ਉਹਨਾਂ ਦੀ NSA ਹੈ ਔਰ CBI ਦੂਜੇ ਤੀਜੇ। ਸੋ ਆਲਰੇਡੀ ਇਸ ਵੇਲੇ ਸਾਰਾ ਇੰਡੀਆ ਜਿਹਦੇ ਥੱਲੇ ਆਫੀਸ਼ੀਅਲ ਮਸ਼ੀਨਰੀ ਵੀ ਇਹਨਾਂ ਦੀ ਹੈ ਔਰ RSS ਕਾਡਰ ਵੀ ਉੱਤੋਂ ਲੈ ਕੇ ਥੱਲੇ ਤੱਕ ਇਹਨਾਂ ਦਾ ਹੈ, ਇਹ ਬਹੁਤ ਨੁਕਸਾਨ ਕਰਨਗੇ। ਔਰ ਜਿਸ ਅੰਦਾਜ਼ ਦੇ ਵਿੱਚ ਹੁਣ ਜੇ G20 ਕਾਨਫਰੰਸ ਹੋਣੀ ਹੈ ਉਸ ਤੋਂ ਪਹਿਲਾਂ BBC ਦੇ ਦੋਨੋਂ ਦਫ਼ਤਰਾਂ ਦੇ ਉੱਤੇ ਸਾਰੀ ਰਾਤ ਜਗਾ ਕੇ ਰੱਖਦੇ ਨੇ, ਡਾਕੂਮੈਂਟਰੀ ਤੇ ਬੈਨ ਕਰਦੇ ਨੇ। ਜੇ ਅਮਰੀਕਾ UK ਜਿਹੜਾ ਮੂੰਹ ਹੀ ਨਹੀਂ ਖੋਲਦਾ G20 'ਚ, ਉੱਥੇ ਜਾ ਕੇ ਮੋਦੀ ਜਿਹੜਾ ਹੈ ਉਸ ਦੀ ਪ੍ਰਧਾਨਗੀ ਦੇ ਥੱਲੇ ਜਿਹੜੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਚੌਥੀ ਵੱਡੀ ਇਕਨੋਮੀ ਬਣ ਗਈ ਤੇ ਫਲਾਣਾ ਢਿਮਕਾ, ਤਾਂ ਉਹਨਾਂ ਹਾਲਾਤਾਂ 'ਚ ਸਾਡੀ ਬਾਂਹ ਕਿਹਨੇ ਫੜਨੀ ਹੈ। ਸੋ ਇੱਕ ਗੱਲ ਤਾਂ ਆਪਣੇ ਸੈਲਫ ਡਿਫੈਂਸ ਦੇ ਲਈ ਸਾਨੂੰ ਤਿਆਰ ਹੋਣਾ ਚਾਹੀਦਾ, ਹਰ ਪੱਖ ਤੋਂ ਸਟ੍ਰੈਟਜੀ ਵੀ ਹੋਣੀ ਚਾਹੀਦੀ ਹੈ। ਅਸੀਂ ਅਮਰੀਕਾ 'ਚ ਸਟੇਟ ਡਿਪਾਰਟਮੈਂਟ ਦੇ ਨਾਲ ਮੀਟਿੰਗ ਵੀ ਸੀਕ ਕੀਤੀ ਹੈ, ਆਉਣ ਵਾਲੇ ਪੀਰੀਅਡ 'ਚ ਅਸੀਂ 1-to-1 ਵੀ, ਔਰ ਇਹ ਅਸੀਂ ਸਾਰੇ ਮੁਲਕਾਂ 'ਚ ਬਾਹਰ UK, ਕੈਨੇਡਾ, ਆਸਟ੍ਰੇਲੀਆ ਖਾਸ ਤੌਰ ਤੇ ਜਿੱਥੇ ਇਫੈਕਟਿਵ ਸਾਡੇ ਕੰਮ ਕਰਨ ਵਾਲੇ ਐਕਟਿਵਿਸਟ ਨੇ, ਆਪਣੇ ਲਾਅ ਮੇਕਰਸ ਤੱਕ ਆਪਣੀਆਂ ਰਿਪਰੈਜ਼ੈਂਟੇਸ਼ਨਸ, ਆਪਣਾ ਦੂਜਾ ਔਰ ਆਪਣੇ ਲੈਵਲ ਦੇ ਉੱਤੇ ਵੀ ਜਿਹੜਾ ਸਾਨੂੰ 1-to-1 ਜਿਹੜਾ ਉਹ ਤਿਆਰੀ ਹੋਣੀ ਚਾਹੀਦੀ ਹੈ ਕਿ ਭਾਈ ਅਸੀਂ ਇਸ ਵਾਰ ਨਵੰਬਰ 84 ਵਾਂਗ ਸਿਟਿੰਗ ਡਕਸ ਨਹੀਂ ਬਣਨਾ ਹੈ। ਔਰ ਲੌਂਗ ਟਰਮ ਸਟ੍ਰੈਟਜੀ ਵੀ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਇਹ ਹਿੰਦੂਤਵਾਦੀ ਗੁਲਾਮੀ ਦੇ ਇਸ ਸ਼ਿਕੰਜੇ 'ਚੋਂ ਛਡਾਉਣਾ ਹੈ।
ਇਸ ਬਾਰੇ ਅਸੀਂ ਫਿਰ ਵੀ ਕਿਸੇ ਦਿਨ ਡਿਟੇਲ 'ਚ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਤ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।